ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ, ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਲੇਨਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਸਭ ਤੋਂ ਪਹਿਲੀ ਖਬਰ ਦੇ ਜੇਕਰ ਆਪਾਂ ਵਧੀਆ ਮਿੰਟੂ ਜੀ, ਤਾਂ ਕਾਂਗਰਸ ਨੇ ਅਰੋੜਾ ਦੇ ਮੰਤਰਾਲੇ ਦੇ ਉੱਤੇ ਸਵਾਲ ਚੁੱਕੇ ਨੇ। ਕੱਲ ਵੀ ਤੁਸੀਂ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਕਨਫਲਿਕਟ ਆਫ ਇੰਟਰਸਟ ਵਾਲੀ ਇਹ ਗੱਲ ਹੋ ਜਾਂਦੀ ਹੈ ਤੇ ਹੁਣ ਇਸ ਨੂੰ ਕਾਂਗਰਸ ਜਿਹੜੀ ਹੈ ਕਿਵੇਂ ਮੁੱਦਾ ਬਣਾ ਰਹੀ ਹੈ ਜੀ। ਦੇਖੋ ਉਹੀ ਗੱਲ ਹੈ ਨਾ ਕਿ ਇੱਕ ਉਦਯੋਗਪਤੀ ਨੂੰ ਜੇ ਤੁਸੀਂ ਉਦਯੋਗ ਮਿਨਿਸਟਰੀ ਦੇਵੋਗੇ ਤਾਂ ਉਸ ਦੇ ਵਿੱਚ ਜੋ ਕਨਫਲਿਕਟ ਆਫ ਇੰਟਰਸਟ ਦਾ ਮਸਲਾ ਹੈ ਉਸ ਨੂੰ ਤੁਸੀਂ ਇਹਦੇ ਤੋਂ ਕਿਵੇਂ ਨਿਖੜਵਾ ਕਰੋਗੇ, ਇਹ ਇੱਕ ਬਹੁਤ ਚਿੰਤਾਜਨਕ ਵਿਸ਼ਾ ਹੈ। ਅੱਜ ਪ੍ਰਗਟ ਸਿੰਘ ਹੋਰਾਂ ਨੇ ਵੀ ਇਹਦੇ ਤੇ ਫਿਰ ਗੱਲ ਕੀਤੀ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਕੱਲ ਵੀ ਇਸ ਤੇ ਚਰਚਾ ਜਿਹੜੀ ਆ ਉਹ ਹੁੰਦੀ ਰਹੀ ਆ। ਹੁਣ ਅੱਜ ਦੂਜੇ ਪਾਸੇ ਸੰਜੀਵ ਅਰੋੜਾ ਜੀ ਨੇ ਅਹੁਦਾ ਸੰਭਾਲਿਆ। ਉਹ ਬੋਲ ਰਹੇ ਸਨ ਕਿ ਲੁਧਿਆਣਾ ਦੇ ਵਿੱਚ ਬਣੇਗਾ ਐਗਜ਼ੀਬਿਸ਼ਨ ਸੈਂਟਰ। ਇੰਡਸਟਰੀਲਿਸਟ ਜਿਹੜੇ ਆ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਉਹਦੇ ਮੁਤਾਬਕ ਹੀ ਕੰਮ ਕੀਤਾ ਜਾਊਗਾ, ਮਤਲਬ ਕਿ ਉਹਨਾਂ ਦੀ ਸਹੂਲੀਅਤ ਦੇ ਹਿਸਾਬ ਨਾਲ ਵਗੈਰਾ ਵਗੈਰਾ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਜਿਹੜੀ ਆ ਪਾਸ ਕੀਤੀ ਆ। ਤਾਂ ਮਤਲਬ ਸਾਫ਼ ਹੈ ਕਿ ਹਾਲੇ ਵੀ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਵਿਰੋਧੀ ਧਿਰ ਜਿਹੜੀ ਆ ਉਹ ਹਮਲਾਵਰ ਹੈ ਕਿ ਕਨਫਲਿਕਟ ਆਫ ਇੰਟਰਸਟ ਜਿਹੜਾ ਹੈ ਨਾ ਇਹ ਬੰਦ ਹੋਣਾ ਚਾਹੀਦਾ। ਤੁਸੀਂ ਇੱਕ ਚੀਜ਼ ਦੇਖੋ, ਕਨਫਲਿਕਟ ਆਫ ਇੰਟਰਸਟ ਦੀ ਜੇ ਗੱਲ ਕਰੀਏ ਕਿ ਕਰੋਨਾ ਦੇ ਦੌਰਾਨ ਟਰਾਂਸਪੋਰਟ ਮਿਨਿਸਟਰ ਉਦੋਂ ਸ਼ਾਇਦ ਹੁੰਦੇ ਸਨ ਮਨਪ੍ਰੀਤ ਸਿੰਘ ਬਾਦਲ, ਤਾਂ ਉਹਨਾਂ ਨੇ ਟਰਾਂਸਪੋਰਟਰਾਂ ਦਾ ਕੁਛ ਟੈਕਸ ਵਗੈਰਾ ਮਾਫ ਕੀਤਾ ਸੀਗਾ ਤੇ ਦੂਜੀ ਵਾਰ ਫਿਰ ਫਾਈਲ ਉਹਨਾਂ ਨੇ ਭੇਜ ਦਿੱਤੀ ਤੇ ਉਹ ਮੈਨੂੰ ਪਤਾ ਲੱਗ ਗਿਆ, ਮੈਂ ਰੌਲਾ ਪਾਇਆ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਕਹਾਣੀ ਜਿਹੜੀ ਆ ਰੁਕ ਗਈ ਤੇ ਮੈਂ ਉਸ ਵੇਲੇ ਵੀ ਕਿਹਾ ਸੀ। ਉਸ ਤੋਂ ਬਾਅਦ ਜਦੋਂ ਮਾਨ ਸਰਕਾਰ ਵੀ ਆਈ ਆ ਕਿ ਭਾਈ ਜੇ ਇਸ ਚੀਜ਼ ਨੂੰ ਰੋਕਣਾ ਤਾਂ ਤੁਸੀਂ ਕੋਈ ਕਾਨੂੰਨ ਬਣਾ ਦਿਓ ਕਨਫਲਿਕਟ ਆਫ ਇੰਟਰਸਟ ਨੂੰ। ਹੁਣ ਦੇਖੋ ਕਨਫਲਿਕਟ ਆਫ ਇੰਟਰਸਟ ਜਿਹੜਾ ਹੈ ਉਹ ਇੱਕ ਵਿਚਾਰਕ ਮਤ ਹੈ ਨਾ। ਆਪਾਂ ਇੱਕ ਉਹਦੀ ਕਹਿ ਲਓ ਕਿ ਇੱਕ ਧਾਰਨਾ ਦੇ ਮੁਤਾਬਕ ਚੱਲਦੇ ਆ ਕਿ ਕਨਫਲਿਕਟ ਆਫ ਇੰਟਰਸਟ ਹੈ, ਇੱਕ ਕਨਸੈਪਟ ਆ, ਆਪਾਂ ਉਹਦੇ ਤੇ ਗੱਲਬਾਤ ਕਰਦੇ ਹਾਂ, ਪਰੰਤੂ ਉਹ ਕੋਈ ਕਾਨੂੰਨੀ ਸ਼ਕਲ ਦੇ ਵਿੱਚ ਇੰਡੀਆ 'ਚ ਲਾਗੂ ਤੇ ਹੈ ਨਹੀਂ। ਜਦੋਂ ਲਾਗੂ ਹੀ ਨਹੀਂ, ਤੁਸੀਂ ਹੁਣ ਇਹ ਦੇਖੋ ਕਿ ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਜਿਹੜੀ ਮਲਾਈਦਾਰ ਇੱਕ ਐਸੋਸੀਏਸ਼ਨ ਆ ਉਹਦੇ ਵਿੱਚ ਕੀ ਹੋਇਆ, ਮਹਿਤਾ ਫੇਰ ਪ੍ਰਧਾਨ, ਦੀਪਕ ਬਾਲੀ ਜੀ ਉਪ ਪ੍ਰਧਾਨ, ਸੈਕਟਰੀ ਕੌਣ ਆ, ਕੁਲਵੰਤ ਸਿੰਘ ਮੋਹਾਲੀ। ਯਾਨੀ ਬਿਜ਼ਨਸਮੈਨ, ਇਹ ਤਿੰਨੇ ਹੀ ਬਿਜ਼ਨਸਮੈਨ ਹੈ। ਦੀਪਕ ਬਾਲੀ ਜੀ ਦਾ ਜਲੰਧਰ ਹੋਟਲ, ਮਹਿਤਾ ਜੀ ਦਾ ਬਠਿੰਡੇ ਹੋਟਲ ਅਤੇ ਕੁਲਵੰਤ ਸਿੰਘ ਮੋਹਾਲੀ ਦੇ ਵਿੱਚ ਰੀਅਲ ਐਸਟੇਟ ਦੇ ਕਾਰੋਬਾਰੀ ਜੀ। ਤਾਂ ਕਨਫਲਿਕਟ ਆਫ ਇੰਟਰਸਟ ਤੇ ਫਿਰ ਇਹਨਾਂ ਦਾ ਵੀ ਰਹੇਗਾ ਨਾ ਕਿ ਜਿਹੜਾ ਬੰਦਾ ਕਾਰੋਬਾਰੀ ਕਿਸੇ ਵੀ ਪੋਜੀਸ਼ਨ ਤੇ ਆ ਗਿਆ ਪਾਵਰ ਦੇ ਵਿੱਚ, ਸਰਕਾਰ ਦੇ ਵਿੱਚ, ਤੇ ਉਹ ਮਹਿਕਮਾ ਮੰਤਰਾਲਾ ਚਾਹੇ ਕੋਈ ਵੀ ਹੋਵੇ, ਉਹ ਸਿੱਧੇ ਢੰਗ ਨਾਲ ਆਪਣੇ ਆਪ ਨੂੰ ਤਾਂ ਜੀ। ਮਿੰਟੂ ਜੀ ਇੱਥੇ ਇੱਕ ਸਵਾਲ ਮੇਰਾ ਨਾਲ ਲੈ ਲਿਓ ਇਸ ਦੇ ਵਿੱਚ, ਤੇ ਕੀ ਜੇਕਰ ਕੋਈ ਖੇਤੀਬਾੜੀ ਦਾ ਧੁਰੰਦਰ ਹੈ ਤੇ ਉਸ ਨੂੰ ਖੇਤੀਬਾੜੀ ਮਹਿਕਮਾ ਦੇ ਦਿੱਤਾ ਜਾਂਦਾ ਹੈ। ਆਪਾਂ ਇੱਕ ਮਿੰਟ ਲਈ ਖੁੱਡੀਆਂ ਸਾਹਿਬ ਦੀ ਐਗਜ਼ਾਮਪਲ ਲੈ ਲਈਏ, ਉਹ ਖੇਤੀਬਾੜੀ ਵੀ ਕਰਦੇ ਹੋਣਗੇ ਨਾਲ, ਕੀ ਆਪਾਂ ਉਹਨੂੰ ਕਨਫਲਿਕਟ ਆਫ ਇੰਟਰਸਟ 'ਚ ਨਹੀਂ ਗਿਣਾਂਗੇ? ਨਹੀਂ, ਖੇਤੀਬਾੜੀ ਕੋਈ ਬਿਜ਼ਨਸ ਨਹੀਂ ਹੈ ਨਾ। ਖੇਤੀਬਾੜੀ ਤਾਂ ਕੋਈ ਹੈ ਉਹ ਏਦਾਂ
ਹਾਂਜੀ, ਜੀ ਖੇਤੀਬਾੜੀ 'ਚ ਉਹ ਕੋਈ ਡਾਇਰੈਕਟਲੀ ਕੋਈ ਮਤਲਬ ਕਿ ਉਹ ਕੋਈ ਐਕਸਟਰਾ ਆਪਣੀ ਖੇਤੀ ਨੂੰ ਲਾਹਾ ਤਾਂ ਨਹੀਂ ਨਾ ਦੇ ਸਕਦੇ। ਜੇ ਮੰਨ ਲਓ ਕਣਕ ਦਾ ਰੇਟ 2500 ਹੈ ਤੇ ਉਹ ਮੰਤਰੀ ਆਪਦੀ ਕਣਕ 3000 ਨੂੰ ਤਾਂ ਨਹੀਂ ਵੇਚ ਸਕਦੇ। ਜੀ ਉਹਨਾਂ ਦੀ ਫਸਲ MSP ਤੇ ਹੀ ਵਿਕੇਗੀ। ਹਾਂ ਠੀਕ ਆ, ਉਹ ਲਾਹਾ ਤਾਂ ਹੈ, ਪਾਵਰ ਦਾ ਲਾਹਾ ਜੀ ਤੇ ਹੈ ਕਿ ਉਹਦੀ ਕਣਕ ਛੇਤੀ ਚੱਕੀ ਜਾਏਗੀ, ਘਰੋਂ ਚੱਕੀ ਜਾਏਗੀ। ਜੀ ਪਰੰਤੂ ਇਹ ਨਹੀਂ ਹੈ ਕਿ ਉਹਦੀ MSP ਤੋਂ ਵੱਧ ਚਲੇ ਜਾਏਗੀ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਨਪ੍ਰੀਤ ਬਾਦਲ ਦੀਆਂ ਬੱਸਾਂ ਸਨ, ਉਹਨਾਂ ਨੇ ਆਪਣਾ ਟੈਕਸ ਮਾਫ ਕਰ ਲਿਆ। ਜੀ ਜੀ ਤਾਂ ਸੁਖਬੀਰ ਸਿੰਘ ਬਾਦਲ ਜਦੋਂ ਸਨ ਪਾਵਰ ਦੇ ਵਿੱਚ, ਇਹਨਾਂ ਨੇ ਜੀ ਜੋ AC ਕੋਚ ਬੱਸਾਂ ਹੁੰਦੀਆਂ ਨੇ ਜੀ ਆ ਜਿਹੜੀਆਂ ਬਹੁਤ ਤਗੜੀਆਂ, ਇਹਨਾਂ ਦਾ ਟੈਕਸ ਬਹੁਤ ਘੱਟ ਕੀਤਾ ਹੋਇਆ ਸੀਗਾ। ਤਾਂ ਮਤਲਬ ਕਿ ਕੌਨਫਲਿਕਟ ਆਫ ਇੰਟਰਸਟ ਕਿਤੇ ਵੀ ਉਹ ਮਾੜਾ ਹੈ। ਮੇਰੇ ਕਹਿਣ ਦਾ ਮਤਲਬ ਕਿ ਕਾਨੂੰਨ ਬਣਾ ਦਿਓ, ਜੀ ਉਹ ਕਿਤੇ ਵੀ ਜੇ ਹੈ ਤੇ ਲਾਗੂ ਹੋ ਜਾਵੇ। ਬਾਕੀ ਬਹਿਸ ਮੁਬਾਹਿਸਾ ਹੀ ਆ। ਕਾਂਗਰਸ ਦੇ ਵਿੱਚ ਵੀ ਇਹ ਕੰਮ ਚੱਲਿਆ, ਅਕਾਲੀ ਦਲ 'ਚ ਜੀ ਵੀ ਚੱਲਿਆ, ਇਹਨਾਂ ਦੇ ਵਿੱਚ ਵੀ ਚੱਲੀ ਜਾਂਦਾ। ਹੋਣਾ ਕੁਛ ਨਹੀਂ ਹੈ ਇਹਦੇ 'ਚ। ਜੀ ਸੋ ਇਸੇ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ। ਜਿੱਥੇ ਗੱਲ ਆਖਰ ਉਹਨਾਂ ਦੀ ਕਰਨ ਦਾ ਤਰੀਕਾ ਹੁੰਦਾ ਸੀ, ਪੂਰੀ ਚੜ੍ਹਦੀ ਕਲਾ ਵਾਲਾ, ਮੁੱਛਾਂ ਨੂੰ ਤਾ ਦੇ ਕੇ ਕਦੀ ਕਿਸੇ ਤੇ ਚੁਟਕਲਾ ਕਰਤਾ, ਕਦੀ ਕਿਸੇ ਤੇ ਗੱਲ ਕਰ ਦਿੱਤੀ, ਤੇ ਹੁਣ ਜ਼ਿਆਦਾ ਹੀ ਪੇਚ ਫਸਦੇ ਜਾ ਰਹੇ ਨੇ। ਗਾਂ ਤੋਂ ਗਾਂ ਕਹਿੰਦੇ NCB ਦੀ ਵੀ ਪੱਕੀ ਐਂਟਰੀ ਦੀ ਤਿਆਰੀ ਹੈ। ਦੇਖੋ NCB ਦੀ ਜੇ ਤਿਆਰੀ ਹੋ ਜਾਏਗੀ ਤਾਂ ਸਮਝੋ ਕਿ ਵਿਕਰਮ ਸਿੰਘ ਮਜੀਠੀਆ ਵਾਸਤੇ ਕੁਛ ਨਾ ਕੁਛ ਰਾਹਤ ਹੋਏਗੀ। ਕਿਉਂਕਿ ਹੂੰ ਜਿੰਨੀ ਕੁ ਸਾਡੇ ਕੋਲ ਖਬਰ ਆ ਕਿ ਹਿਸਾਬ ਲਾ ਲਓ ਦਿੱਲੀ ਦੇ ਵਿੱਚ ਜੋ ਇਹਨਾਂ ਦਾ ਟਿਕਾਣਾ ਹੈ, ਉੱਥੇ ਦਿੱਲੀ ਜੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਵੜਨ ਹੀ ਨਹੀਂ ਦਿੱਤਾ, ਵਿਜੀਲੈਂਸ ਨੂੰ ਜਾਣ ਹੀ ਜੀ ਨਹੀਂ ਦਿੱਤਾ। ਜੀ ਇਹਦਾ ਜੀ ਮਤਲਬ ਹੈ ਕਿ ਵਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਕੋਈ ਨਾ ਕੋਈ ਤਾਕਤ ਤੇ ਹੈਗੀ ਹੈ ਨਾ। ਜੀ ਜੀ ਹਾਲਾਂਕਿ ਹਿਮਾਚਲ ਦੇ ਵਿੱਚ ਵੀ ਦੱਸਦੇ ਆ ਕਿ ਇੰਨੀ ਸੌਖਤਾ ਦੇ ਨਾਲ ਐਂਟਰੀ ਨਹੀਂ ਹੋਈ। ਬਹਰਹਾਲ ਜੀ ਅੱਜ ਫੇਰ ਸੁਣਵਾਈ ਹੋਈ ਸੀਗੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਗੱਲ ਪੁਰਾਣੇ ਰਿਮਾਂਡ ਦੀ ਸੀ ਕਿ ਪੁਰਾਣੇ ਰਿਮਾਂਡ ਨੂੰ ਚੈਲੰਜ ਕੀਤਾ ਗਿਆ ਤੇ ਪੰਜਾਬ ਸਰਕਾਰ ਦੀ ਦਲੀਲ ਸੀ ਕਿ ਉਹ ਤੇ ਹੁਣ ਰਿਮਾਂਡ ਹੀ ਖਤਮ ਹੋ ਗਿਆ ਜੀ, ਤਾਂ ਨਵੇਂ ਸਿਰੇ ਤੋਂ ਫੇਰ ਉਹਨਾਂ ਨੂੰ ਪਟੀਸ਼ਨ ਜਿਹੜੀ ਹੈ ਉਹ ਸੁਣਵਾਈ ਅਧੀਨ ਲਿਆਉਣੀ ਪਵੇਗੀ। ਤੇ ਹੁਣ ਤਰੀਕ ਲੰਮੀ ਪੈ ਗਈ ਹੈ, ਤਾਂ ਮਤਲਬ ਹੈ ਕਿ ਰਿਮਾਂਡ ਵਗੈਰਾ ਖਤਮ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਉਦੋਂ ਹੀ ਕੋਈ ਰਾਹਤ ਹਾਸਲ ਕਰ ਸਕਦੇ ਆ। ਬਹਰਹਾਲ ਦੇਖੋ NCB ਦੀ ਜੇ ਐਂਟਰੀ ਹੁੰਦੀ ਆ ਤਾਂ ਮੇਰੇ ਖਿਆਲ ਦੇ ਨਾਲ ਸੈਂਟਰ ਦੇ ਕੋਲ ਚਲੇ ਜਾਏਗਾ ਸਾਰਾ ਮੁਕੱਦਮਾ, ਜਿਹਦਾ ਵਿਕਰਮ ਮਜੀਠੀਆ ਨੂੰ ਫਾਇਦਾ ਹੋ ਸਕਦਾ ਹੈ। ਫਾਇਦਾ ਹੋ ਕਿਉਂਕਿ ਕੁਝ ਸਕਦਾ। ਸੈਂਟਰ ਦੇ ਲੀਡਰਾਂ ਦੇ ਨਾਲ ਵਿਕਰਮ ਮਜੀਠੀਆ ਦੇ ਅੱਜ ਵੀ ਤਾਲੁਕਾਤ ਚੰਗੇ ਆ। ਜੀ ਤੇ ਦੂਜੀ ਗੱਲ ਇਹ ਆ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਕਿ ਹੁਣ ਥੋੜਾ ਜਿਹਾ ਮੀਡੀਆ ਕਵਰੇਜ ਦਾ ਕੰਮ ਠੰਡਾ ਹੋ ਗਿਆ, ਇਹ ਜੀ ਇਹਨਾਂ ਵਾਸਤੇ ਰਾਹਤ ਆ। ਉਦਾਂ ਕੋਈ ਵੱਡੀ ਰਾਹਤ ਦੀ ਗੱਲਬਾਤ ਹਾਲੇ ਆਪਾਂ ਨੂੰ ਦਿਖਾਈ ਸੁਣਾਈ ਨਹੀਂ ਦਿੰਦੀ। ਤਾਂ ਹੁਣ ਦੇਖਣਾ ਹੋਏਗਾ। ਵੈਸੇ ਇਸ ਕੇਸ ਦੇ ਵਿੱਚ ਹੁਣ ਬਸ ਇਹੋ ਅਪਡੇਸ਼ਨ ਹੀ ਆ, ਨਵਾਂ ਇਹਦੇ 'ਚ ਕੱਖ ਨਹੀਂ ਹੈਗਾ, ਕੋਈ ਗੱਲਬਾਤ ਨਹੀਂ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ ਜਾਂ ਕਹਿ ਲਓ ਬੀਬਾ ਹਰਸਿਮਰਤ ਕੌਰ ਬਾਦਲ, ਇਹਨਾਂ ਨੂੰ ਵੀ ਉਦੋਂ ਤੱਕ ਖਤਰਾ ਹੀ ਆ ਜਦੋਂ ਤੱਕ ਪੰਜਾਬ ਸਰਕਾਰ ਦੇ ਕੋਲ ਮੁਕੱਦਮਾ ਹੈ ਜਾਂ ਮਜੀਠੀਆ ਨੂੰ ਕੋਈ ਜੁਡੀਸ਼ੀਅਲ ਵਗੈਰਾ ਨਹੀਂ ਕੀਤਾ ਜਾਂਦਾ। ਤਾਂ ਦੇਖਦੇ ਆ 4 ਦਿਨ ਦਾ ਜਿਹੜਾ ਇਹ ਰਿਮਾਂਡ ਆ ਇਹ ਖਤਮ ਹੋਏਗਾ ਤਾਂ ਉਸ ਤੋਂ ਬਾਅਦ ਕੀ ਰਿਮਾਂਡ ਵੱਧਦਾ ਕਿ ਨਹੀਂ ਵੱਧਦਾ। NCB ਦੀ ਜਿਹੜੀ ਜਾਂਚ ਆ ਉਹ ਜੇ ਹੁਣ ਚੱਲ ਪਈ ਆ ਤਾਂ ਫਿਰ ਅੱਗੇ ਵਿਕਰਮ ਮਜੀਠੀਆ ਦੇ ਕੇਸ ਦਾ ਭਵਿੱਖ ਕੀ ਹੋਏਗਾ। ਤਾਂ ਬਾਕੀ ਇਸ ਖਬਰ ਦੇ ਵਿੱਚ ਹੁਣ ਨਵਾਂਪਣ ਕੁਛ ਨਹੀਂ ਹੈ, ਜਸਟ ਇੱਕ ਅਪਡੇਸ਼ਨ ਹੀ ਹੈ ਗੁਰਪ੍ਰੀਤ ਜੀ। ਜੀ ਸੋ ਉਧਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕਹਿੰਦੇ ਵੀ ਕੇਜਰੀਵਾਲ ਸਾਹਿਬ ਦੇ ਵਿਕਾਸ ਵਾਲੇ ਮਾਡਲ ਦੇ ਉੱਪਰ ਇੱਕ ਕਿਤਾਬ ਲਾਂਚ ਹੋਣੀ ਹੈ ਤੇ ਲਾਂਚ ਉਹ ਮੋਹਾਲੀ 'ਚ ਹੋਣੀ ਹੈ। ਜੇਕਰ ਇਹਨਾਂ ਦਾ ਮਾਡਲ ਦਿੱਲੀ ਵਾਲਾ ਹੈ ਤਾਂ ਫਿਰ ਉਹਨੂੰ ਪੰਜਾਬ 'ਚ ਕਿਉਂ ਲਾਂਚ ਕਰ ਰਹੇ ਨੇ, ਤੇ ਇਹ ਸਾਰੀ ਕਹਾਣੀ ਹੈਗੀ ਕੀ ਹੈ ਜੀ? ਇਸ ਤਰੀਕੇ ਦੇ ਨਾਲ ਉਹ ਪ੍ਰਚਾਰ ਕਰਨ ਦਾ ਕੋਈ ਨਵਾਂ ਤਰੀਕਾ ਹੈ? ਨਹੀਂ ਦੇਖੋ, ਕਿਤੇ ਇਹ ਨਾ ਹੋਵੇ ਨਾ ਕਿ ਦਿੱਲੀ ਮਾਡਲ ਵਾਲੀ ਜਿਹੜੀ ਕਿਤਾਬ ਆ ਕੇਜਰੀਵਾਲ ਮਾਡਲ, ਇਹ ਸਿੱਖਿਆ ਜੀ ਕ੍ਰਾਂਤੀ ਦੇ ਤਹਿਤ ਕਿਤੇ ਸਕੂਲਾਂ ਦੇ ਵਿੱਚ ਪੜ੍ਹਾਈ ਜਾਣੀ ਸ਼ੁਰੂ ਕਰ ਦੇਣ। ਸ਼ੁਰੂ ਕਰ ਦੇਣ। ਜੀ ਜੀ ਤੇ ਕਮਾਲ ਦੀ ਗੱਲ ਇਹ ਹੋਵੇ ਕਿ ਮੁੱਖ ਬੰਦ ਕਿਤੇ ਸਕਸੇਨਾ ਦਾ ਲਿਖਿਆ ਹੋਵੇ ਤੇ ਜਿਹਦਾ ਟਾਈਟਲ ਹੋਵੇ ਕਿ ਸਿੰਗਲਾ ਕੋ ਕਲੀਨ ਸੇ ਮਲੀਨ ਕੈਸੇ ਕੀਆ ਜਾਤਾ ਹੈ। ਤਾਂ ਗੱਲ ਇਹ ਆ ਕਿ ਭਾਈ ਇਹ ਹੁਣ ਇਹਨਾਂ ਦੇ ਉਹ ਜਿਵੇਂ ਕਹਿ ਲਈਏ ਕਿ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ। ਮਸਲਾ ਹੈ ਕਿ ਜੈਸਮੀਨ ਸ਼ਾਹ ਨੇ ਇਹ ਕਿਤਾਬ ਲਿਖੀ ਆ। ਜੈਸਮੀਨ ਸ਼ਾਹ ਇਹਨਾਂ ਦੇ ਆਪਣੇ ਹੀ ਕਹਿ ਲਓ ਕਿ ਨੇਤਾ ਔਰ ਨੀਤੀ ਘਾੜੇ ਆ। ਤਾਂ ਕੁਝ ਜੀ
ਨਵਾਂ ਤੇ ਇਹਦੇ ਚ ਹੋਣਾ ਨਹੀਂ ਹੈ। ਇਸ ਮਾਡਲ ਦੇ ਤਹਿਤ ਉਹ ਦੱਸਣਗੇ ਕਿ ਗਵਰਨੈਂਸ ਦਾ ਮਾਡਲ ਜਿਹੜਾ ਉਹ ਕੀ ਸੀਗਾ, 10 ਸਾਲਾਂ ਦੇ ਵਿੱਚ ਦਿੱਲੀ 'ਚ ਜੋ ਸੁਧਾਰ ਹੋਏ ਉਹਨਾਂ ਦੀ ਕੇਸ ਸਟੱਡੀ ਹੋਏਗੀ, ਫਿਰ ਕਿ ਇਹਨਾਂ ਦਾ ਵਿਜ਼ਨ ਵਗੈਰਾ ਜਿਹੜਾ ਕੀ ਆ। ਪਰ ਬਿਲਕੁਲ ਜਿਵੇਂ ਤੁਸੀਂ ਦਰੁਸਤ ਫਰਮਾਇਆ ਕਿ ਭਾਈ ਇਹ ਮੋਹਾਲੀ ਦੇ ਵਿੱਚ ਕਿਤਾਬ ਜਿਹੜੀ ਆ ਉਹ ਰਿਲੀਜ਼ ਕੀਤੀ ਜਾਊਗੀ, ਤੇ ਗੱਲ ਇਹ ਆ ਕਿ ਜੇ ਇਹ ਮਾਡਲ ਐਡਾ ਹੀ ਸ਼ਾਨਦਾਰ ਸੀਗਾ ਤਾਂ ਇਸ ਮਾਡਲ ਦੀ ਇੰਨੀ ਬੁਰੀ ਹਾਰ ਕਿਉਂ ਹੋਈ, ਉਹ ਵੀ ਇਸ ਕਿਤਾਬ 'ਚ ਜ਼ਰੂਰ ਲਿਖਿਆ ਜਾਣਾ ਚਾਹੀਦਾ। ਜੀ ਔਰ ਨਾਲ ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਦੇ ਰਾਜ ਨੂੰ ਵੀ ਕੰਪੇਅਰ ਕਰ ਦੇਣਾ ਚਾਹੀਦਾ ਹੈ ਨਾ। ਕਿਤਾਬ ਜੀ ਜੀ ਮੈਂ ਜ਼ਰੂਰ ਪੜਾਂਗਾ ਜਦੋਂ ਵੀ ਕਿਤਾਬ ਰਿਲੀਜ਼ ਹੋਏਗੀ। ਕੀ ਇਹਨਾਂ ਗੱਲਾਂ ਦਾ ਜ਼ਿਕਰ ਹੈ ਕਿ ਤੁਸੀਂ ਤੁਲਨਾਤਮਕ ਇੱਕ ਦ੍ਰਿਸ਼ਟਾਂਤ ਦੇਵੋਗੇ ਕਿ ਉਹਨਾਂ ਦਾ ਰਾਜ ਜਿਹੜਾ ਕਾਂਗਰਸੀਆਂ ਦਾ ਸੀ 15 ਸਾਲ ਦਾ, ਉਹ ਰਾਜ ਕਿਸ ਤਰ੍ਹਾਂ ਦਾ ਸੀ ਤੇ ਇਹ ਰਾਜ ਕਿਸ ਤਰ੍ਹਾਂ ਦਾ ਸੀ, ਉਹਦੇ ਵਿੱਚ ਫਰਕ ਕੀ ਆ ਬੁਨਿਆਦੀ ਤੌਰ ਤੇ। ਤੇ ਦੂਜੀ ਗੱਲ ਜੀ ਇਹ ਕਿ ਫੇਲ ਕਿਉਂ ਹੋ ਗਿਆ, ਇਹ ਦਮ ਕਿਉਂ ਤੋੜ ਗਿਆ। ਤੇ ਤੀਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਐਜ਼ ਇਟ ਮਾਡਲ ਜਿਹੜਾ ਹੈ ਉਹ ਲਾਗੂ ਹੋਇਆ ਕਿ ਨਹੀਂ ਹੋਇਆ। ਜੇ ਹੋਇਆ ਤੇ ਫਿਰ ਪੰਜਾਬ ਦੇ ਵਿੱਚ ਇਹਦਾ ਅਸਰ ਕੀ ਪਿਆ, ਪ੍ਰਭਾਵ ਕੀ ਪਿਆ। ਜਿਵੇਂ ਸ਼ਰਾਬ ਪਾਲਿਸੀ ਜਿਹੜੀ ਉੱਥੋਂ ਕਾਪੀ ਕਰਕੇ ਇੱਥੇ ਪੇਸਟ ਕੀਤੀ ਆ, ਤਾਂ ਉਹਦੇ ਵਿੱਚ ਪੰਜਾਬ ਦੇ ਠੇਕੇਦਾਰਾਂ ਨੂੰ ਕਿੰਨਾ ਲਾਭ ਹੋਇਆ ਸਰਕਾਰ ਤੋਂ ਇਲਾਵਾ। ਤਾਂ ਇਹ ਚੀਜ਼ ਦੇਖਦੇ। ਬਾਕੀ ਹੁਣ ਇਹਨਾਂ ਦਾ ਜਿਹੜਾ ਕੰਮ ਕਰ ਰਿਹਾ ਨਾ ਉਹ ਸਭ ਉਹੀ ਆ। ਮਨਜਿੰਦਰ ਸਿੰਘ ਸਿਰਸਾ ਕੱਲ ਸਦਨ ਦੇ ਵਿੱਚ ਆਖ ਰਹੇ ਸੀ, ਉਹ ਕਹਿੰਦੇ ਕਿ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਾ। ਮੈਂ ਕਿਹਾ ਪਤਾ ਨਹੀਂ ਕੀ ਦੱਸਣ ਲੱਗੇ, ਮੈਨੂੰ ਤੇ ਨਹੀਂ, ਯਾਨੀ ਹਾਊਸ ਨੂੰ ਦੱਸ ਰਹੇ ਸੀ। ਮੈਂ ਕੰਨ ਜਿਹਾ ਲਾਇਆ, ਮੈਂ ਕਿਹਾ ਪਤਾ ਨਹੀਂ ਕੀ ਦੱਸਣ ਲੱਗੇ। ਕਹਿੰਦੇ ਤੁਹਾਨੂੰ ਮੈਂ ਗੱਲ ਪਤੇ ਦੀ ਦੱਸਾਂ ਕਿ ਕੇਜਰੀਵਾਲ ਸਦਮੇ 'ਚ ਚੱਲ ਗਿਆ। ਮੈਂ ਸੀਰੀਅਸ ਹੋ ਗਿਆ, ਮੈਂ ਕਿਹਾ ਬੜੀ ਮਾੜੀ ਗੱਲ ਹੋਈ ਆ। ਪ੍ਰਚਾਰ ਪ੍ਰਚੂਰ ਕਰਕੇ ਗਏ, ਬੰਦਾ ਵੀ ਜਿੱਤ ਗਿਆ, ਸਦਮੇ 'ਚ ਕਿਸੇ ਕਾਰਨ ਕਰਕੇ ਬੰਦਾ ਜਾਂਦਾ, ਇਹਨਾਂ ਨੂੰ ਕੀ ਹੋ ਗਿਆ। ਉਹ ਕਹਿੰਦੇ ਕਿ ਜਦੋਂ ਦਾ ਰਾਜ ਖੁੱਸਾ ਹੈ ਸਦਮੇ 'ਚੋਂ ਬਾਹਰ ਨਹੀਂ ਆ ਰਿਹਾ, ਤੇ ਆਮ ਆਦਮੀ ਪਾਰਟੀ ਵਾਲੇ ਕੀ ਕਰਦੇ ਆ, ਚੰਗਾ ਕਾਫਲਾ ਅੱਗੇ ਲਾ ਲੈਂਦੇ ਆ, ਚੰਗਾ ਪਿੱਛੇ ਲਾ ਲੈਂਦੇ ਆ, ਤੇ ਉਹਨੂੰ ਵੱਡੀ ਕਾਰ ਚਬਾ ਲੈਂਦੇ ਆ, ਪੰਜਾਬ ਲੈ ਜਾਂਦੇ ਆ ਤੇ ਉੱਚੀ ਉੱਚੀ ਕਰਦੇ ਆ, ਕੇਜਰੀਵਾਲ ਸਾਹਿਬ ਤੁਸੀਂ ਪਾਵਰ ਚੋਂ ਤਗੜੇ ਹੋ ਜਾਓ। ਉਹ ਫਿਰ ਹੈ ਮੈਂ ਪਾਵਰ में हूं। ਉਹ ਫਿਰ मतलब ਕਿ 2-4 ਦਿਨ ਕਹਿੰਦੇ ਕਿ ਸੁਰਤ ਟਿਕਾਣੇ ਆ ਜਾਂਦੀ ਹੈ, ਉਹ ਫਿਰ ਸਦਮੇ 'ਚ ਜਾਂਦੇ ਆ, ਉਹਨਾਂ ਨੂੰ ਫਿਰ ਹੈਲੀਕਾਪਟਰ 'ਚ ਚੜਾ ਲਿਆ ਜਾਂਦਾ ਹੈ। ਕੇਜਰੀਵਾਲ ਸਾਹਿਬ ਆਪ ਪਾਵਰ में हो, घबराना मत। ਉਹ ਫਿਰ ਕਰੰਟ ਜਿਹਾ ਫੜ ਜਾਂਦੇ ਆ। ਉਹ ਕਹਿੰਦੇ ਵੀ ਜਿਵੇਂ ਬੱਚੇ ਨੂੰ ਖਿਡੌਣਾ ਦੇ ਕੇ ਵਰਾਈਦਾ ਹੈ, ਇਸ ਹਿਸਾਬ ਨਾਲ ਪੰਜਾਬ ਦਾ ਰਾਜ ਭਾਗ ਵਿਖਾ ਕੇ ਉਹਨਾਂ ਨੂੰ ਸਦਮੇ 'ਚੋਂ ਕੱਢਣ ਦਾ ਯਤਨ ਕੀਤਾ ਜਾ ਰਿਹਾ। ਉਹਨਾਂ ਦੇ ਤੇ ਸਦਮੇ ਦੇ ਵਿੱਚ ਭਾਰੀ ਦਰਦ ਆ, ਬੜੀ ਪੀੜਾ ਹੈ, ਬੜਾ ਦੁੱਖ ਆ, ਬੜੀ ਕਸ਼ਟਦਾਇਕ ਸਥਿਤੀ ਹੈ ਇਸ ਵੇਲੇ। ਤਾਂ ਮੇਰੇ ਖਿਆਲ ਦੇ ਨਾਲ ਹੋ ਸਕਦਾ ਹੈ ਮਾਨ ਸਾਹਿਬ ਹੋਰਾਂ ਦਾ ਆਈਡੀਆ ਹੋਵੇ ਕਿ ਆਜੋ ਇਸ ਬਹਾਨੇ ਆਪਾਂ ਇਕੱਠੇ ਹੋਵਾਂਗੇ, ਚਾਹ ਕੌਫੀ ਪੀਵਾਂਗੇ, ਆਪਾਂ ਇਕੱਠਿਆਂ ਨੇ ਪੀਣੀ ਇੱਕ ਚਾਹ। ਤਾਂ ਗੱਲ ਇਹ ਆ ਕਿ ਵੀ ਇੰਨੇ ਦੇ ਨਾਲ ਹੁਣ ਦੇਖੋ, ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ, ਸਿਰਸਾ ਸਾਹਿਬ ਕਹਿ ਰਿਹਾ ਕਿ ਇੰਨੇ ਨਾਲ ਚਲੋ ਦਿਲ ਬਹਿਲ ਜਾਂਦਾ ਬੰਦੇ ਦਾ ਕਿ ਮੇਰੇ ਤੇ ਕਿਤਾਬ ਵੀ ਆ ਗਈ ਹੈ ਵੀ ਮੈਂ ਹਾਲੇ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਜਿਹੜੀ ਆ ਇਹਦੇ ਵਿੱਚ ਵੀ ਥੋੜਾ ਜਿਹਾ ਆਪਾਂ ਨੂੰ ਗੌਰ ਕਰਨ ਦੀ ਜ਼ਰੂਰਤ ਆ। ਉਹਦਾ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਇੱਥੇ ਸਾਰਾ ਸਮਾਰੋਹ ਜਿਹੜਾ ਹੋਏਗਾ ਉਹ ਆਪਣਾ ਸਪਾਂਸਰਡ ਹੋਏਗਾ, ਜਿਹਦੇ ਵਿੱਚ ਗੁਰਪ੍ਰੀਤ ਜੀ ਦਾ ਵੀ ਪੈਸਾ ਹੋਏਗਾ, ਮਿੰਟੂ ਗੁਰੂਸਰੀਏ ਦਾ ਵੀ ਪੈਸਾ ਹੋਏਗਾ, ਅਮਰੀਕਾ ਅਫਰੀਕਾ ਬੈਠੇ NRI ਦਾ ਵੀ ਸ਼ਾਇਦ ਹੋਏਗਾ। ਸੋ ਇਸ ਕਰਕੇ ਬਈ ਚੱਲਣ ਦਿਓ ਕੰਮ। 5 ਸਾਲ ਵਾਸਤੇ ਆਪਾਂ ਕੁੰਜੀ ਦਿੱਤੀ, ਹੁਣ ਡਰਨਾ ਕਾਹਤੋਂ, ਘਬਰਾਉਣਾ ਕਾਹਤੋਂ, ਖਿੱਚ ਧੂ ਕੇ ਲੈ ਜਾਓ। 3.5 ਸਾਲ ਕੱਢ ਲਿਆ, 1.5 ਸਾਲ ਹੋਰ ਨਿਕਲ ਜਾਏਗਾ। ਜੀ ਸੋ ਲੱਲੇ ਲੱਗੇ ਹੋਏ ਨੇ ਅੜੇ ਰਹੋ, ਤੜੇ ਰਹੋ, ਕੜੇ ਰਹੋ। ਜੀ ਸੋ ਉਧਰ ਅੱਗੇ ਜੇਕਰ ਆਪਾਂ ਚੱਲੀਏ ਤਾਂ ਵੀ ਕਹਿੰਦੇ ਚੰਨੀ ਸਾਹਿਬ ਨੂੰ ਬੜੀ ਵੱਡੀ ਰਾਹਤ ਮਿਲੀ ਹੈ, ਕਿਉਂਕਿ ਜਦੋਂ ਇਧਰੋਂ ਜਲੰਧਰ ਤੋਂ MP ਬਣਦੇ ਨੇ ਤਾਂ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਇਹ ਕੀਤੀ ਗਈ ਸੀ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ। ਦੇਖੋ ਗੁਰਪ੍ਰੀਤ ਜੀ, ਮੇਰਾ 15 ਸਾਲ ਦਾ ਤਜਰਬਾ ਆ ਕਿ ਇਹ ਜਿਹੜੀਆਂ ਚੁਣਾਵੀ ਪਟੀਸ਼ਨਸ ਹੁੰਦੀਆਂ ਨੇ ਇਹ ਸਿਰਫ 1% ਹੀ ਪਾਰ ਲੰਘਦੀਆਂ ਨੇ। 99% ਪਟੀਸ਼ਨਾਂ ਜਿਹੜੀਆਂ ਉਹਨਾਂ ਦਾ ਜਾਂ ਤੇ ਲਮਕਾ ਹੋ ਜਾਂਦਾ, ਲਟਕਾ ਹੋ ਜਾਂਦਾ ਹੈ, ਜਾਂ ਉਹ ਡਿੱਗ ਪੈਂਦੀਆਂ ਨੇ। ਤਾਂ ਚੰਨੀ ਸਾਹਿਬ ਤੇ ਜਿਹੜੀ ਪਟੀਸ਼ਨ ਸੀਗੀ ਇਹਨਾਂ ਨੇ ਫਾਈਲ ਕੀਤੀ ਸੀਗੀ, ਇਹਨਾਂ ਦੇ ਐਡਵੋਕੇਟ ਭਾਜਪਾ ਦੇ, ਤਾਂ ਉਹ ਲੂਥਰਾ ਸਾਹਿਬ ਸਨ ਜੇ ਮੈਂ ਨਹੀਂ ਭੁੱਲਦਾ, ਤੇ ਉਹਨਾਂ ਨੇ ਪਾਈ ਹੋਈ ਸੀ ਪਟੀਸ਼ਨ। ਤਾਂ ਗੱਲ ਇਹ ਹੈ ਕਿ ਇਹਨੂੰ ਖਾਰਜ ਕਰ ਦਿੱਤਾ। ਲੂਥਰਾ ਸਾਹਿਬ ਨੇ ਦੋਸ਼ ਕੀ ਲਾਏ ਸਨ? ਉਹਨਾਂ ਨੇ ਜੋ ਲੋਕ ਪ੍ਰਤੀਨਿਧੀ ਐਕਟ ਹੈ ਉਸ ਦਾ ਹਵਾਲਾ ਦੇ ਕੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਚੰਨੀ ਸਾਹਿਬ ਦੀ ਚੋਣ ਜਿਹੜੀ ਆ ਉਹ ਰੱਦ ਕਰ ਦਿੱਤੀ ਜਾਵੇ,
ਪਟੀਸ਼ਨ ਦੇ ਵਿੱਚ ਦੋ ਤਰ੍ਹਾਂ ਦੇ ਦੋਸ਼ ਸਨ ਸਮਝਣ ਵਾਲੇ, ਕਿ ਇੱਕ ਤਾਂ ਇਹ ਆ ਕਿ ਇਹਨਾਂ ਨੇ ਹਲਫਨਾਮੇ ਦੇ ਵਿੱਚ ਕੁਝ ਤੱਥ ਜਿਹੜੇ ਆ ਉਹ ਛੁਪਾਏ ਆ, ਤੇ ਜੇ ਹਲਫਨਾਮਾ ਗਲਤ ਪਾਇਆ ਜਾਂਦਾ ਹੈ, ਮਤਲਬ ਗੁਰਪ੍ਰੀਤ ਜੀ ਤੁਸੀਂ ਫਰਜ਼ ਕਰੋ ਕਿ ਜਿੱਦਾਂ ਕੋਈ ਤੁਹਾਡੇ ਤੇ ਮੁਕੱਦਮਾ ਹੈ, ਤੁਸੀਂ ਉਸ ਜੀ ਮੁਕੱਦਮੇ ਨੂੰ ਸ਼ੋਅ ਨਹੀਂ ਕਰਦੇ ਹਲਫਨਾਮੇ ਦੇ ਵਿੱਚ, ਬਾਅਦ ਚ ਕੋਈ ਤੁਹਾਡੀ ਕੱਢ ਕੇ ਐਫ ਆਈ ਆਰ ਨਾਲ ਲਾ ਦਿੰਦਾ ਕੋਰਟ ਦੇ ਵਿੱਚ ਕਿ ਇਹਨਾਂ ਨੇ ਆਪਣੀ ਐਫ ਆਈ ਆਰ ਲੁਕਾਈ ਆ, ਇਟ ਮੀਨ ਕਿ ਜੀ ਤੁਹਾਡਾ ਹਲਫਨਾਮਾ ਗਲਤ ਹੋ ਗਿਆ, ਜੀ ਤਾਂ ਤੁਹਾਡੀ ਚੋਣ ਰੱਦ ਹੋ ਸਕਦੀ ਆ। ਜੀ ਯਾਨੀ ਜੀ ਇਹ ਇੱਕ ਮੈਂ ਤੁਹਾਨੂੰ ਮਿਸਾਲ ਦਿੱਤੀ ਆ ਕਿ ਤੱਥ ਛੁਪਾਉਣ ਦਾ ਕੀ ਮਾਮਲਾ ਹੁੰਦਾ। ਦੂਜਾ ਇਹਨਾਂ ਤੇ ਦੋਸ਼ ਲੱਗਾ ਸੀਗਾ ਕਿ ਇਹਨਾਂ ਨੇ ਚੁਣਾਵੀ ਖਰਚ ਜਿਹੜਾ ਆ ਆਪਣਾ ਉਹਦਾ ਪੂਰਾ ਬਿਊਰਾ ਜਿਹੜਾ, ਯਾਨੀ ਉਹਦਾ ਵੇਰਵਾ ਚੰਗੀ ਤਰ੍ਹਾਂ ਦਰਜ ਨਹੀਂ ਕੀਤਾ। ਤਾਂ ਦੋ ਤਰ੍ਹਾਂ ਦੇ ਇਲਜ਼ਾਮਾਤ ਸੀਗੇ। ਤਾਂ ਚੰਨੀ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਸਾਰੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਦੇਖੋ ਵਿਰੋਧੀ ਧਿਰ ਵੱਲੋਂ ਜਿਹੜੇ ਦੋਸ਼ ਲਾਏ ਗਏ ਆ ਇਹ ਸਾਰੇ ਨਿਰਾਧਾਰ ਨੇ, ਕੋਈ ਇਹਨਾਂ ਦਾ ਜੀ ਆਧਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਖੁਦ ਜਿਹੜਾ ਪਟੀਸ਼ਨ ਕਰਤਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਹੀ ਨਹੀਂ ਹੋ ਰਿਹਾ ਸੀ। ਜੀ ਜਦੋਂ ਪੇਸ਼ ਹੀ ਨਹੀਂ ਹੋ ਰਿਹਾ, ਆ ਕੇ ਕੋਈ ਬਹਿਸ ਹੀ ਨਹੀਂ ਕਰ ਰਿਹਾ, ਉਹਦੇ ਕੋਲ ਕੀ ਐਵੀਡੈਂਸ ਆ ਉਹ ਦੱਸ ਹੀ ਨਹੀਂ ਰਿਹਾ, ਤੇ ਫਿਰ ਮੁਕੱਦਮਾ ਕੀ ਖੜੇਗਾ, ਸੁਣਵਾਈ ਕੀ ਖੜੇਗੀ, ਪਟੀਸ਼ਨ ਕੀ ਜੀ ਸਟੈਂਡ ਕਰੇਗੀ। ਤਾਂ ਫਿਰ ਕੋਰਟ ਨੇ ਇਹਨਾਂ ਦਲੀਲਾਂ ਦੇ ਨਾਲ ਸਹਿਮਤ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਕਿ ਚੰਨੀ ਸਾਹਿਬ ਲਓ ਹੁਣ ਤੁਸੀਂ ਐਮਪੀ ਦੇ ਤੌਰ ਤੇ ਪੱਕੇ ਹੋ। ਦੋ ਹਾਰਾਂ ਨੇ ਚੰਨੀ ਸਾਹਿਬ ਦਾ ਵੀ ਦਿਲ ਤੋੜ ਦਿੱਤਾ ਸੀਗਾ ਨਾ, ਟੁੱਟੇ ਜੀ ਦਿਲਾਂ ਦੇ ਇਲਾਜ ਨਹੀਂ ਹੋ ਸੋਹਣੀਏ ਹੁੰਦੇ ਇਸ ਜੱਗ ਤੇ, ਤੁਹਾਨੂੰ ਪਤਾ ਹੀ ਆ। ਤਾਂ ਗੱਲ ਇਹ ਆ ਕਿ ਟੁੱਟੇ ਦਿਲਾਂ ਦੇ ਇਲਾਜ ਫਿਰ ਤੁਹਾਨੂੰ ਪਤਾ ਹੀ ਆ, ਉਹ ਅਮਰੀਕਾ ਵੀ ਗਏ, ਕਹਿੰਦੇ ਮੈਂ ਅੱਖ ਦਾ ਇਲਾਜ ਕਰਵਾ ਰਿਹਾ, ਪਰ ਉਦੋਂ ਉਹਨਾਂ ਬਾਰੇ ਵੀ ਕਿਹਾ ਗਿਆ ਕਿ ਸਦਮੇ 'ਚ ਨੇ। ਇੱਕ ਤੇ ਸਦਮਾ ਬੜਾ ਲੱਗਦਾ ਇਹਨਾਂ ਨੂੰ, ਸਦਮਾ ਫਿਲਮ ਵੀ ਆਈ ਸੀ ਕਮਲ ਹਸਨ ਦੀ। ਜੀ ਤਾਂ ਗੱਲ ਇਹ ਆ ਕਿ ਬਈ ਹੁਣ ਇਹ ਉਸ ਤੋਂ ਬਾਅਦ ਚੋਣ ਲੜਦੇ ਆ, ਐਮਪੀ ਬਣਦੇ ਆ, ਤੇ ਇਹਨਾਂ ਦੀ ਉਸ ਚੋਣ ਨੂੰ ਚੈਲੰਜ ਕੀਤਾ ਗਿਆ ਸੀ। ਚੰਨੀ ਸਾਹਿਬ ਹੁਣ ਟੈਨਸ਼ਨ ਫ੍ਰੀ ਹੋ ਕੇ ਅਗਲੇ ਮੈਦਾਨ ਦੀ ਤਿਆਰੀ ਕਰਨ 2027 ਦੀ। ਇਹ ਤੇ ਕੰਮ ਜਿਹੜਾ ਇਹਨਾਂ ਦਾ ਹੱਲ ਹੋ ਗਿਆ। ਹੁਣ ਦੇਖਾਂਗੇ ਕਿ 27 ਚ ਚੰਨੀ ਸਾਹਿਬ ਕਿੱਥੇ ਜੇ ਆਪਣੀ ਪੋਜੀਸ਼ਨ ਮੰਨਦੇ ਆ, ਕਿ ਮੁੱਖ ਮੰਤਰੀ ਦੇ ਚਿਹਰੇ ਬਣਾਏ ਜਾਂਦੇ ਆ, ਕਿ ਇਹਨਾਂ ਨੂੰ ਐਮਪੀ ਰੱਖਿਆ ਜਾਊਗਾ, ਸਟਾਰ ਪ੍ਰਚਾਰਕ ਦੇ ਤੌਰ ਤੇ ਵਰਤਿਆ ਜਾਊਗਾ, ਜਾਂ ਫਿਰ ਇਹਨਾਂ ਨੂੰ ਵਿਧਾਨ ਸਭਾ ਦਾ ਇਲੈਕਸ਼ਨ ਲੜਾਇਆ ਜਾਊਗਾ। ਜੀ ਸੋ ਜੇਕਰ ਅਗਲੀ ਖਬਰ ਤੇ ਆਪਾਂ ਚੱਲੀਏ ਤਾਂ ਕਹਿੰਦੇ ਇੱਕ ਹੋਰ ਡੀਐਸਪੀ ਰਗੜਿਆ ਗਿਆ ਹੈ ਤੇ ਮਾਮਲਾ ਹੈਗਾ ਕਹਿੰਦੇ ਫਿਰ ਤੋਂ ਰਿਸ਼ਵਤ ਦਾ ਹੀ। ਹਾਂਜੀ ਦੇਖੋ, ਕੱਲ ਵੀ ਕਿ ਪਰਸੋਂ ਵੀ ਤੁਹਾਨੂੰ ਪਤਾ ਹੀ ਆ ਨਾ ਕਿ ਭੁੱਚੋ ਵਾਲੀ ਸਾਈਡ ਡੀਐਸਪੀ ਦਾ ਮਾਮਲਾ ਸੀਗਾ। ਉੱਥੇ ਕੀ ਸੀਗਾ ਕਿ ਇੱਕ ਕਲਿਆਣ ਸੁੱਖਾ ਪਿੰਡ ਆ, ਉਹਦੇ ਸਾਬਕਾ ਸਰਪੰਚ ਦਾ ਕੋਈ ਝਗੜਾ ਸੀ ਉਹਦੇ ਤੇ ਉਹਦੇ ਮੁੰਡਿਆਂ ਤੇ ਪਰਚਾ ਹੋ ਗਿਆ। ਪਰਚਾ ਹੋਣ ਤੋਂ ਬਾਅਦ ਉਹਦੀ ਘਰਵਾਲੀ ਨੇ ਚਾਰਾਜੋਈ ਕੀਤੀ ਵੀ ਚਲੋ ਕਿਤੇ ਇਨਕੁਆਰੀ ਲੱਗ ਜਾਏ। ਤਾਂ ਇਨਕੁਆਰੀ ਜਦੋਂ ਐਸਐਸਪੀ ਤੋਂ ਮਾਰਕ ਹੋ ਕੇ ਥੱਲੇ ਆ ਗਈ ਤਾਂ ਉਹਨਾਂ ਨੇ ਸੌਦੇਬਾਜ਼ੀ ਸਟਾਰਟ ਕਰ ਦਿੱਤੀ ਕਿ ਲਓ ਵੀ 5 ਲੱਖ ਰੁਪਈਆ ਲੈ ਆਓ ਤੇ ਤੁਹਾਡੇ ਬੰਦੇ ਇਨਕੁਆਰੀ ਚ ਕੱਢ ਦਿੰਦੇ ਆ। ਹੁਣ ਹੋਇਆ ਕਿ ਉਹਨਾਂ ਨੇ 2 ਲੱਖ ਚ ਗੇਮ ਫਿਕਸ ਕੀਤੀ ਤੇ ਨਾਲ ਵਿਜੀਲੈਂਸ ਨੂੰ ਕਾਲ ਕਰ ਦਿੱਤੀ। ਬਠਿੰਡੇ ਵਾਲੀ ਵਿਜੀਲੈਂਸ ਤੇ ਤੁਹਾਨੂੰ ਪਤਾ ਹੀ ਆ, ਉਹ ਤੇ ਟੁੱਟ ਕੇ ਪੈ ਜਾਂਦੀ ਹੈ ਜਿਵੇਂ ਸ਼ੇਰ ਮਾਸ ਨੂੰ ਪੈਂਦਾ। ਵਿਜੀਲੈਂਸ ਬੜੀ ਐਕਟਿਵ ਹੈ ਬਠਿੰਡੇ ਰੇਂਜ ਦੀ। ਤਾਂ ਉਹਨਾਂ ਨੇ ਜੀ ਚੱਕ ਲਿਆ। ਜਦੋਂ ਚੱਕਿਆ ਰਾਜਕੁਮਾਰ ਜਿਹੜਾ ਕਹਿ ਲਓ ਰੀਡਰ, ਜਿਵੇਂ ਨੇਤਾ ਲੋਕ ਪੀਏ ਰੱਖਦੇ ਅੱਜ ਕੱਲ ਅਫਸਰ ਨਾਲ ਰੀਡਰ ਰੱਖਦੇ ਨੇ, ਉਹ ਰੀਡਰ ਦਾ ਜਦੋਂ ਮੀਟਰ ਚੈੱਕ ਕੀਤਾ ਤੇ ਉਹ ਲੱਖ ਰੁਪਈਆ, ਤੇ ਜਿਹੜੀ ਗੱਡੀ 'ਚ ਰੱਖ ਕੇ ਬੈਠਾ ਸੀ ਉਹ ਡੀਐਸਪੀ ਦੀ ਸੀ। ਡੀਐਸਪੀ ਖਿਸਕ ਗਿਆ। ਅਗਲੇ ਦਿਨ ਵਿਜੀਲੈਂਸ ਵਾਲੇ ਫੇਰ ਉਹਦੇ ਦਫ਼ਤਰ ਖਲੋਤੇ, ਉਹ ਵੜਿਆ ਹੀ ਨਹੀਂ। ਢਿੱਲੀ ਪੈ ਗਈ ਗੱਲ ਦੀ ਗਾਨੀ, ਤੂੰ ਪਰਦੇਸੋਂ ਨਹੀਂ ਮੁੜਿਆ, ਮੇਰੀ ਢਲਦੀ ਜਾਏ ਜਵਾਨੀ, ਤੂੰ ਪਰਦੇਸੋਂ ਨਹੀਂ ਮੁੜਿਆ। ਉਹ ਮੁੜਿਆ ਹੀ ਨਹੀਂ, ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ। ਤਾਂ ਉਸ ਡੀਐਸਪੀ ਨੂੰ ਸ਼ਾਇਦ ਖੜਕ ਗਈ ਕਿ ਭਾਈ ਮੇਰੇ ਤੇ ਫੀਲਡਿੰਗ ਸੈੱਟ ਹੋ ਗਈ ਆ। ਜੀ ਹਾਲੇ ਇਹ ਚਰਚਾਵਾਂ ਚੱਲ ਹੀ ਰਹੀਆਂ ਸੀ ਕਿ ਬਠਿੰਡੇ ਤੋਂ ਫਰੀਦਕੋਟ ਕੋਈ ਬਹੁਤੀ ਦੂਰ ਨਹੀਂ, ਗੋਨੇਆਣਾ, ਜੈਤੋਂ ਬਰਗਾੜੀ, ਬਾਜਾਖਾਨਾ ਤੇ ਆ ਗਿਆ ਕੋਟਕਪੂਰਾ ਫਰੀਦਕੋਟ। ਜੀ ਉਥੋਂ ਇਹ ਰੌਲਾ ਪੈ ਗਿਆ ਕਿ ਇਹ ਜਿਹੜਾ ਡੀਐਸਪੀ ਸੀ ਇਹ ਕੋਈ ਮਤਲਬ ਕਿ ਡਿਸਪਿਊਟ ਸੀ, ਫੈਮਿਲੀ ਡਿਸਪਿਊਟ, ਉਹਦੇ ਵਿੱਚ ਮਾਮਲਾ ਸੈੱਟ ਕਰਨ ਦਾ ਲੱਖ ਰੁਪਈਆ ਮੰਗ ਰਿਹਾ ਸੀ। ਤੇ ਕਮਾਲ ਦੀ ਗੱਲ ਜੀ ਆ ਕਿ ਜਦੋਂ ਇਹਦੀ ਸ਼ਿਕਾਇਤ ਐਸਐਸਪੀ ਦਫ਼ਤਰ ਹੋਈ, ਇਹ ਉੱਥੇ ਐਸਐਸਪੀ ਦੇ ਦਫ਼ਤਰ ਪਹੁੰਚ ਗਿਆ, ਕਹਿੰਦਾ ਤੁਸੀਂ ਦੱਸੋ ਕੀ ਲੈਣਾ ਮੇਤੋਂ। ਮਤਲਬ ਗੇਮ ਸੈੱਟ ਕਰਨ ਵਾਸਤੇ ਡੀਐਸਪੀ ਐਸਐਸਪੀ ਦੇ ਦਫ਼ਤਰ ਰਿਸ਼ਵਤ ਲੈ ਕੇ ਪਹੁੰਚ ਗਿਆ। ਉਹਨਾਂ ਆਖਿਆ ਤੇਰੀ ਐਸੀ ਕਿ ਤੈਸੀ, ਨਾਲ ਸਾਨੂੰ ਮਰਵਾਉਣਾ ਹੀ। ਉਹਨਾਂ ਨੇ ਫਿਰ ਇਹਨੂੰ ਚੁੱਪ ਲਿਆ। ਇਹ ਜਿਹੜਾ
ਹੈਗਾ ਸੀ, ਸ਼ਾਇਦ ਰਾਜਨ ਇਹਦਾ ਨਾਮ ਆ, ਇਸ ਨੂੰ ਹੁਣ ਉਹਨਾਂ ਨੇ ਨੱਥ ਲਿਆ। ਪਰ ਇੱਕ ਚੀਜ਼ ਮੈਂ ਗੁਰਪ੍ਰੀਤ ਜੀ ਤੁਹਾਨੂੰ ਹੇਠਲੇ ਪੱਧਰ ਤੋਂ ਦੱਸਦਾ, ਜੀ ਬਹੁਤ ਵੱਡੇ ਰੇਟ ਹੋ ਗਏ ਨੇ। ਇਹ ਮਾਨ ਸਾਹਿਬ ਤੇ ਉੱਥੇ ਚੰਡੀਗੜ੍ਹ ਬੈਠੇ ਕਾਲੀ ਚਸ਼ਮੇ ਦੇ ਵਿੱਚ ਗੋਰੇ ਗੋਰੇ ਮੁਖੜੇ ਪੇ ਕਾਲਾ ਕਾਲਾ ਚਸ਼ਮਾ, ਤੌਬਾ ਖੁਦਾ ਖੈਰ ਕਰੇ, ਖੂਬ ਹੈ ਕਰਿਸ਼ਮਾ। ਇਹ ਤੇ ਉਹ ਤੁਹਾਨੂੰ ਪਤਾ ਨਾ, ਆਂਦੇ ਹੁੰਦੇ ਸੌਣ ਦੇ ਅੰਨੇ ਨੂੰ ਹਰ ਪਾਸੇ ਰਾਵਲ ਦੀਦੀ ਆ। ਇਹ ਤੇ ਜੀ ਲਾ ਲੈਂਦੇ ਰੇਵਣ ਦੀਆਂ ਐਨਕਾਂ, ਲਾ ਕੇ ਰੇਵਨ ਦੀਆਂ ਐਨਕਾਂ, ਇਹਨਾਂ ਨੂੰ ਤੇ ਸਭ ਕੁਝ ਠੀਕ ਠਾਕ ਦੀਦਾ ਆ। ਪਰ ਹੇਠਾਂ ਇਨਕੁਆਰੀਆਂ ਦੇ ਨਾਮ ਤੇ ਜਦੋਂ ਥਾਣੇਦਾਰ 5-10 ਹਜ਼ਾਰ ਲੈਂਦੇ ਹੁੰਦੇ ਸੀਗੇ, ਤੇ ਚਲੋ ਲੋਕ ਫੇਰ ਵੀ ਸਹਿੰਦਾ ਰਹਿੰਦਾ ਕੰਮ ਕਰ ਲੈਂਦੇ ਸੀ। ਅੱਜ ਕੱਲ ਲੱਖ ਲੱਖ 2-2 ਲੱਖ ਰੁਪਈਆ, 4-4 ਲੱਖ ਰੁਪਈਆ ਰੇਟ ਆ। ਗੁਰਪ੍ਰੀਤ ਜੀ ਪਿਛਲੇ ਸਾਲ ਮੈਨੂੰ ਇੱਕ ਸੱਜਣ ਮਿਲਿਆ, ਉਸਨੇ ਦੁੱਖ ਜੀ ਰੋਇਆ ਕਿ ਉਹਨਾਂ ਦੇ ਜੀ ਗੱਲ ਕੋਈ ਕੇਸ ਪੈ ਗਿਆ, ਮੁਕੱਦਮਾ ਪੈ ਗਿਆ। ਰੇਲਵੇ ਦਾ ਸਬ ਇੰਸਪੈਕਟਰ, ਉਹਨਾਂ ਦਾ ਇੱਕ ਮੁੰਡਾ ਸੀ, ਨਜਾਇਜ਼ ਪਰਚੇ ਚ ਪਾਇਆ, 4.5 ਲੱਖ ਰੁਪਈਆ ਲੈ ਗਿਆ। ਜੀ ਨਜਾਇਜ਼ ਸੀ, ਉਹਦੀ ਪਰੇਡ ਕਰਵਾ ਕੇ ਉਹਨੂੰ ਕੱਢਣ ਦਾ ਹੀ ਸੀ। 4.5 ਲੱਖ, ਸੋਚ ਕੇ ਦੇਖੋ। ਜੀ ਜੀ ਮੈਂ ਉਹ ਅਮਾਉਂਟ ਸੁਣ ਕੇ ਹੈਰਾਨ ਰਹਿ ਗਿਆ ਕਿ ਇੱਕ ਸਬ ਇੰਸਪੈਕਟਰ ਇੱਕ ਮੁਕੱਦਮੇ ਚ 4.5 ਲੱਖ। ਜਿਹੜਾ ਉਹ ਖਾਣ ਜੀ ਪੀਣ ਕਰ ਗਿਆ, ਮੁਰਗੇ ਪਾੜ ਗਿਆ, दारू ਪੀ ਗਿਆ, ਉਹ ਵੱਖਰਾ ਸਾ। ਤਾਂ ਮੈਂ ਤਾਂ ਦੰਗ ਰਹਿ ਗਿਆ। ਉਹ ਹਾਲੇ ਵੀ ਪਿੱਛਾ ਕਰੀ ਜਾਂਦਾ ਸੀ ਪਰਿਵਾਰ ਦਾ। ਫਿਰ ਉਹ ਜਦੋਂ ਸਖਤ ਹੋਏ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਟ੍ਰੈਪ 'ਚ ਲੈ ਸਕਦੇ ਆ, ਤਾਂ ਫਿਰ ਉਹ ਪੁਲਿਸ ਵਾਲੇ ਪਿੱਛੇ ਹਟੇ ਹਿਸਾਬ ਨਾਲ। ਜੀ ਮਤਲਬ ਕਿ 2-2 4-4 5-5 ਲੱਖ ਰੁਪਈਆ ਰਿਸ਼ਵਤ ਦਾ ਰੇਟ ਹੋ ਗਿਆ। ਸੋ ਇਸ ਕਰਕੇ ਮਾਨ ਸਾਹਿਬ ਨੂੰ ਥੱਲੇ ਝਾਕਣ ਦੀ ਲੋੜ ਆ। ਇਹ ਹੈਲੀਕਾਪਟਰ ਤੇ ਚੜੇ ਫਿਰਦੇ ਆ। ਸੋ ਇਸ ਕਰਕੇ ਇਹਨਾਂ ਨੂੰ ਇਹ ਵੇਖਣਾ ਹੋਏਗਾ ਕਿ ਸੰਗਠਿਤ ਜੋ ਕਰਪਸ਼ਨ ਆ, ਇਹ ਬਹੁਤ ਤਗੜਾ ਨੈਕਸਸ ਦਾ ਰੂਪ ਧਾਰਨ ਕਰ ਗਈ ਆ। ਰੋਕਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਗੁਰਪ੍ਰੀਤ ਜੀ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਸਥਿਤੀ ਉਹ ਵੀ ਆਪਣੇ ਦੇਸ਼ ਦੀ, ਆਪਣੇ ਖਾਸ ਤੌਰ ਤੇ ਪੰਜਾਬ ਦੀ ਅਮਨ ਅਮਾਨ ਦੀ ਸਥਿਤੀ ਦੇ ਨਾਲ ਜੁੜੀ ਹੋਈ ਹੈ। ਕਹਿੰਦੇ ਵੀ ਇੱਕ ਡਾਕਟਰ ਨੂੰ ਕਲੀਨਿਕ ਦੇ ਵਿੱਚ ਵੜ ਕੇ ਹੀ ਵਿਚਾਰੇ ਨੂੰ ਭੁੰਨ ਗਏ ਜੀ। ਇੱਕ ਨਾ ਫਿਲਮ ਆਈ ਸੀ ਐਮੀ ਵਿਰਕ ਦੀ, ਸੁਫਨਾ, ਇੱਕ ਸੀ ਸ਼ਾਇਦ ਕਿਸਮਤ। ਉਹਦੇ ਜੀ ਵਿੱਚ ਜਿਹੜੀ ਕੁੜੀ ਆ, ਐਕਟਰਸ ਆ, ਉਹ ਹੈ ਤਾਨੀਆ। ਜੀ ਉਹ ਹੈਗੀ ਆ ਕੋਟ ਈਸੇ ਖਾਂ ਦੀ, ਤੇ ਉਹਦਾ ਪਿਤਾ ਡਾਕਟਰ ਆ, ਤੇ ਇਹ ਗੋਲੀਆਂ ਖਾਣ ਵਾਲਾ ਸ਼ਖਸ ਆ ਜਿਹੜਾ, ਉਹ ਡਾਕਟਰ ਹੀ ਆ। ਉਹਦਾ ਪਿਤਾ। ਜੀ ਮਤਲਬ ਸਾਫ਼ ਆ ਕਿ ਇੱਕ ਡਾਕਟਰ ਨੂੰ ਕਲੀਨਿਕ ਚ ਵੜ ਕੇ ਗੋਲੀਆਂ ਮਾਰੀਆਂ ਜਾਂਦੀਆਂ। ਇਹਦਾ ਮਤਲਬ ਕਿ ਲਾ ਕਾਨੂੰਨੀ ਇੰਨੀ ਵੱਧ ਗਈ ਆ ਕਿ ਕੋਈ ਵੀ ਬੰਦਾ ਆਪਣੇ ਘਰ ਜਾਂ ਕਾਰੋਬਾਰ ਵਾਲੀ ਜਗ੍ਹਾ ਤੇ ਸੇਫ ਮਹਿਸੂਸ ਨਹੀਂ ਕਰ ਸਕਦਾ। ਅੱਛਾ, ਤੇ ਕਹਿੰਦੇ ਆ ਕਿ ਕੁਝ ਧਮਕੀਆਂ ਵਗੈਰਾ ਇਹਨਾਂ ਨੂੰ ਆ ਰਹੀਆਂ ਸੀ, ਸ਼ਾਇਦ ਹੋ ਸਕਦਾ ਪੈਸਾ ਧੇਲਾ ਮੰਗਿਆ ਗਿਆ ਹੋਵੇ। ਜੀ ਹੁਣ ਅੱਜ ਕੀ ਹੁੰਦਾ ਹੈ ਕਿ 2 ਮੁੰਡੇ ਆਉਂਦੇ ਨੇ ਚੈੱਕਅਪ ਦੇ ਬਹਾਨੇ। ਜਦੋਂ ਡਾਕਟਰ ਸਾਹਿਬ ਆ ਜਾਂਦੇ ਆ, ਤੇ ਮਤਲਬ ਆ ਕੇ ਇੱਕ ਜਣਾ ਚੈੱਕਅਪ ਕਰਾਉਂਦਾ ਤੇ ਦੂਸਰਾ ਕੋਲ ਖਲੋ ਜਾਂਦਾ। ਤੇ ਉਹ ਜਿਹੜਾ ਚੈੱਕਅਪ ਕਰਾ ਰਿਹਾ ਹੁੰਦਾ, ਉਹ ਕਹਿੰਦਾ ਜੀ ਮੇਰੇ ਇੱਧਰ ਪੈਰ ਤੇ ਵੀ ਅਲਰਜੀ ਆ। ਜਦੋਂ ਜੀ ਝੁੱਕ ਕੇ ਇਹ ਡਾਕਟਰ ਸਾਹਿਬ ਪੈਰ ਬੰਨੀ ਵਹਿੰਦੇ ਆ, ਤੇ ਉਤੋਂ ਗੋਲੀਆਂ ਮਾਰ ਦਿੰਦੇ ਆ ਜੀ। ਗੋਲੀਆਂ ਜੀ ਮਾਰਨ ਉਪਰੰਤ ਇਹ ਉੱਥੋਂ ਭੱਜ ਜਾਂਦੇ ਆ। ਹੁਣ ਡਾਕਟਰ ਨੂੰ ਮੋਗੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਦੀ ਸਥਿਤੀ, ਹਾਲਤ ਬਹੁਤ ਨਾਜ਼ੁਕ ਹੈ, ਬਹੁਤ ਜੀ ਨਾਜ਼ੁਕ ਹੈ। ਤਾਂ ਮਤਲਬ ਇੱਥੇ ਕੰਮ ਕਰਨਾ, ਕਾਰੋਬਾਰ ਕਰਨਾ, ਕਮਾਈ ਕਰਨੀ ਗੁਰਪ੍ਰੀਤ ਜੀ, ਉਹ ਵੀ ਖਤਰੇ ਨਾਲ ਖੇਡਣ ਦੀ ਗੱਲ ਹੈ। ਇੱਥੇ ਤੇ ਕੋਈ ਨਵੀਂ ਗੱਡੀ ਲੈ ਆਉਂਦਾ ਤੇ ਉਹਨੂੰ ਨਾਲ ਦੀ ਨਾਲ ਕਾਲ ਆ ਜਾਂਦੀ ਹੈ ਕਿ ਤੇਰੇ ਕੋਲ ਕਿੱਥੋਂ ਗੱਡੀ ਆਈ। ਉਹ ਕਹਿੰਦਾ ਜੀ ਮੈਂ ਤੇ ਡਾਊਨ ਪੇਮੈਂਟ ਕਰਕੇ ਇੰਨੇ ਦਾ ਲੋਨ ਕਰਵਾਇਆ। ਉਹ ਕਹਿੰਦੇ ਕੋਈ ਗੱਲ ਨਹੀਂ, ਡਾਊਨ ਪੇਮੈਂਟ ਤੂੰ ਸਾਨੂੰ ਵੀ ਕਰ ਦੇ, ਨਹੀਂ ਤਾਂ ਤੇਰਾ ਸਰਵਰ ਡਾਊਨ ਕਰ ਦਿਆਂਗੇ। ਕਰੋ ਕੀ ਕਰ ਲੋਗੇ? ਜੀ ਉਹ 2.5 ਮੰਗ ਦੇ ਵਿੱਚ ਬੰਦਾ ਬੁੰਦਾ ਪਾ ਲੋਗੇ। ਅੱਜ ਕੱਲ ਤੁਹਾਨੂੰ ਪਤਾ, ਤਾਂ ਤੁਹਾਨੂੰ ਸ਼ਾਇਦ ਗੁਰਪ੍ਰੀਤ ਜੀ ਨਾ ਪਤਾ ਹੋਵੇ, ਤੁਸੀਂ ਜਾਂ ਛੋਟੇ ਹੋਵੋਗੇ। ਅੱਗੇ ਨਾ ਪਿੰਡਾਂ ਦੇ ਜੀ ਵਿੱਚ ਦਲਾਲ ਹੁੰਦੇ ਸਨ ਪੁਲਿਸ ਦੇ, ਤੇ ਚਲੋ ਕਿਸੇ ਦਾ ਜੀ ਘੜਾ ਫੜਿਆ ਜਾਣਾ, ਤੇ ਉਹ ਥਾਣੇਦਾਰ ਨੇ ਕਹਿਣਾ ਕਿ 2000 ਲਊਂਗਾ, ਤੇ ਉਹ ਦਲਾਲ ਹੁੰਦੇ ਸੀ, ਉਹ ਆਪ ਹੀ ਅਗਲੇ ਦੇ ਘਰੇ ਪਹੁੰਚ ਜਾਂਦੇ ਸੀ। ਫਲਾਣਾ ਸਿਆ ਕੀ ਹਾਲ ਆ? ਉਹ ਲਿਆ ਚਾਹ ਤੇ ਜੀ ਧਰਾ, ਤੜਕੇ। ਅੱਛਾ, ਜੀ ਉਹ ਜੀ ਮੋਰਿਆ ਕੀ ਹੋਇਆ? ਕੱਲ ਪੁਲਿਸ ਆਈ ਸੀ। ਹੁਣ ਪਤਾ ਤੇ ਹੁੰਦਾ ਹੀ ਆ। ਉਹ ਯਾਰ ਉਹ ਘੜਾ ਜਿਹਾ ਪਾਇਆ ਸੀ, ਰਿਸ਼ਤੇਦਾਰਾਂ ਨੇ ਆਉਣਾ ਸੀ, ਉਹ ਫੜਿਆ ਗਿਆ। ਅੱਛਾ, ਜੀ ਕੀ ਹੋਇਆ ਫਿਰ? ਹੁਣ ਕੀ ਆ, ਚਲਾਨ ਹੋਊਗਾ? ਨਹੀਂ ਚਲਾਨ ਨਹੀਂ, ਥਾਣੇਦਾਰ ਨੇ ਸੱਦਿਆ, ਆਂਦਾ 2000 ਲੈ ਆਈ। ਤੇ ਉਹ ਕਹਿੰਦਾ ਹੁੰਦਾ ਕੋਈ ਗੱਲ ਨਹੀਂ ਹੈ, ਮੇਰਾ ਵਾਕਫ ਹੈ। ਪਤਾ ਤਾਂ ਅਗਲੇ ਨੂੰ ਵੀ ਹੁੰਦਾ ਸੀ ਵੀ ਚਾਹ ਪੀਣ ਨਹੀਂ ਆਇਆ,
ਇਹ ਮੇਰਾ ਖੂਨ ਪੀਣ ਆਇਆ। ਜੀ ਉਹ ਜੀ ਕਹਿੰਦਾ ਏਦਾਂ ਕਰ ਵੀ ਤੂੰ ਮੈਨੂੰ 1200 ਰੁਪਈਆ ਦੇ ਦੇ, ਮੈਂ ਤੇਰਾ ਜੀ 1200 ਚ ਸੈੱਟ ਕਰ ਦੂੰ, ਅਗਲੇ ਨੂੰ 800 ਰੁਪਏ ਸੇਵ ਹੁੰਦਾ। ਉਹ 1200 ਚੋਂ 200 ਆਪਦੀ ਜੇਬ ਚ ਪਾਉਂਦਾ, 1000 ਥਾਣੇਦਾਰ ਨੂੰ ਪਹੁੰਚਾਉਂਦਾ, ਤੇ ਬੱਲੇ ਬੱਲੇ ਤਿੰਨੇ ਹੀ ਫਾਇਦੇ ਚ ਨੇ। ਠੀਕ ਹੈ ਨਾ। ਜੀ ਜੀ ਤੋ ਇਹ ਕੰਮ ਅੱਜ ਕੱਲ ਚੱਲਦਾ ਹੈ। ਜੇ ਕੋਈ ਜਾਣ ਪਛਾਣ ਵਾਲਾ ਬੰਦਾ ਹੋਵੇ, ਉਹ ਫਿਰ ਸੰਬੰਧਿਤ ਗੈਂਗਸਟਰ ਦਾ ਬੰਦਾ ਲੱਭ ਲੈਂਦਾ ਕਿ ਵੀਰੇ ਮੇਰੀ ਜਾਨ ਛਡਾ। ਉਹ ਕਹਿੰਦਾ ਵੀ ਸੁੱਕੀ ਜਾਨ ਤੇ ਨਹੀਂ ਛੁੱਟਣੀ, ਅਗਲਾ ਮੇਰੀ ਜਾਨ ਦਾ ਦੁਸ਼ਮਣ ਬਣ ਜਾਏਗਾ। ਤੇਰੇ ਤੋਂ 4 ਮੰਗਿਆ, ਮੈਂ 2-2.5 ਦਵਾ ਦੇਣਾ, ਫਿਰ ਹੋਰ ਕੀ ਹੈ। ਆਹ ਕੰਮ ਚੱਲਣ ਡਿਆ ਅਜੇ। ਜੀ। ਸੋ ਅੱਗੇ ਜੇਕਰ ਚੱਲੀਏ ਤਾਂ ਉਧਰ ਕਹਿੰਦੇ ਆਪ ਵਿਧਾਇਕ ਨੇ ਵਿਜੀਲੈਂਸ ਤੇ ਚੁੱਕੇ ਸਵਾਲ, ਹੁਣ ਆਪ ਦੇ ਵਿਧਾਇਕ ਵੀ ਇਹ ਕੰਮ ਕਰਨ ਲੱਗ ਗਏ ਜੀ। ਦੇਖੋ, ਰਿਸ਼ਵਤ ਮਾਮਲਾ ਹੋਇਆ ਸੀਗਾ ਐਸਡੀਐਮ ਦਫ਼ਤਰ ਦੇ ਵਿੱਚ ਨਾ, ਸ਼ਾਇਦ 24,06,000 ਰੁਪਇਆ ਬਰਾਮਦ ਹੋਇਆ ਸੀ ਰਾਏਕੋਟ। ਜੀ ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਐਸਡੀਐਮ ਆ ਗੁਰਬੀਰ ਸਿੰਘ ਕੋਹਲੀ, ਗੁਰਬੀਰ ਸਿੰਘ ਕੋਹਲੀ, ਜੀ ਉਹ 22 ਦਿਨ ਤੋਂ ਫਰਾਰ ਆ ਕੋਹਲੀ। ਹੁਣ ਜਿਹੜੇ ਉੱਥੋਂ ਦੇ ਵਿਧਾਇਕ ਆ ਹਾਕਮ ਸਿੰਘ ਠੇਕੇਦਾਰ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਵਿਜੀਲੈਂਸ ਡਿਪਾਰਟਮੈਂਟ ਤੇ ਸਵਾਲ ਚੁੱਕੇ। ਉਹਨਾਂ ਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਕਿ ਕੇਸ ਦਾ ਫੈਸਲਾ ਆਪਣੇ ਪੱਖ ਦੇ ਵਿੱਚ ਕਰਵਾਉਣ ਦੇ ਲਈ ਇਹ ਰਿਸ਼ਵਤ ਦਿੱਤੀ ਗਈ ਸੀਗੀ। ਦੇਖੋ ਉਦੋਂ ਨਾ 2 ਧਿਰਾਂ ਦਾ ਕੇਸ ਸੁਣਵਾਈ ਦੇ ਤਹਿਤ ਸੀਗਾ, ਸ਼ਾਇਦ ਐਨਆਰਆਈ ਦੇ ਨਾਲ ਵੀ ਇਹ ਮਾਮਲਾ ਜੁੜਦਾ ਹੈ। ਤਾਂ ਗੱਲ ਇਹ ਆ ਕਿ ਹੁਣ ਵਿਧਾਇਕ ਦਾ ਕਹਿਣਾ ਇਹ ਆ ਕਿ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੀ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਆ, ਮਤਲਬ ਪਤਾ ਉਹਨਾਂ ਨੂੰ। ਕਹਿੰਦੇ ਕਿ ਵਿਜੀਲੈਂਸ ਦੇ ਕੁਝ ਅਧਿਕਾਰੀ ਜਿਹੜੇ ਆ ਕੋਹਲੀ ਦੇ ਨਾਲ ਮਿਲ ਗਏ ਨੇ। ਠੀਕ ਹੈ ਜੀ। ਤੇ ਜੀ ਇਹ ਮਾਮਲਾ ਜਿਹੜਾ ਉਹ ਗੁੰਝਲਦਾਰ ਤੇ ਹੈ ਫਿਲਹਾਲ, ਪਰ ਇਹ ਬਹੁਤ ਵੱਡੀ ਗੱਲ ਆ ਕਿ ਹਾਕਮ ਸਿੰਘ ਠੇਕੇਦਾਰ ਯਾਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੀਲੈਂਸ ਤੇ ਸਵਾਲ ਚੁੱਕ ਰਿਹਾ। ਤੇ ਜੇ ਇੱਕ ਬੰਦਾ ਵਿਜੀਲੈਂਸ ਤੇ ਸਵਾਲ ਚੁੱਕ ਰਿਹਾ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਆ, ਤੇ ਫਿਰ ਮਜੀਠੀਏ ਹੋਰਾਂ ਦਾ ਜਦੋਂ ਦਲ ਜਾਂ ਜਦੋਂ ਸਾਥੀ ਸਵਾਲ ਚੁੱਕਦੇ ਆ, ਤੇ ਫਿਰ ਚੀਕਾਂ ਮਾਰਨ ਦੀ ਕੀ ਲੋੜ ਹੈ। ਠੀਕ ਹੈ ਨਾ ਜੀ। ਇਹਨਾਂ ਦੇ ਇੱਕ ਵਿਧਾਇਕ ਦਾ ਸਾਥੀ ਗੋਲੀ ਚਲਾਉਂਦਾ ਨਾਮਜ਼ਦ ਹੋ ਗਿਆ, ਝਗੜਾ ਸੀਗਾ ਜ਼ਮੀਨ ਦਾ। ਤੇ ਮੈਂ ਉਹਨਾਂ ਦੇ ਪੀਏ ਨੂੰ ਫੋਨ ਲਾਇਆ ਵਰਜਨ ਵਾਸਤੇ। ਉਹ ਹੈਗੇ ਪਹਿਲਾਂ ਜਦੋਂ ਸਮਾਜ ਸੇਵੀ ਸੀ ਵਿਧਾਇਕ, ਉਹ ਸਾਡੇ ਮਿੱਤਰ ਹੀ ਹੁੰਦੇ ਸੀ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵਿਧਾਇਕ ਬਣ ਕੇ ਉਹ ਕਈ ਵਾਰ ਫੋਨ ਨਹੀਂ ਚੁੱਕਦੇ। ਤੇ ਚਲੋ ਪੀਏ ਨੇ ਜੀ ਚੁੱਕਿਆ। ਮੈਂ ਆਖਿਆ ਜੀ ਮੈਂ ਫਲਾਣਾ ਜੀ ਬੋਲਦਾ ਤੇ ਮਾੜਾ ਜਿਹਾ ਵਰਜਨ ਲੈਣਾ ਸੀਗਾ। ਤੇ ਉਹ ਕਹਿੰਦੇ ਕਿ ਦੇਖੋ ਜੀ ਗੱਲ ਇਹ ਆ ਕਿ ਪੁਲਿਸ ਸਾਡੇ ਬੰਦੇ ਨਾਲ ਧੱਕਾ ਕਰ ਰਹੀ ਹੈ। ਮੈਂ ਕਿਹਾ ਤੁਹਾਡੀ ਪੁਲਿਸ ਤੁਹਾਡੇ ਨਾਲ ਹੀ ਧੱਕਾ? ਕਹਿੰਦੇ ਜੀ ਤੁਸੀਂ ਪੁਲਿਸ ਬਾਰੇ ਜਾਣਦੇ ਹੀ ਜੇ, ਪੁਲਿਸ ਧੱਕਾ ਕਰਦੀ ਹੁੰਦੀ ਹੈ। ਲਓ ਕਮਾਲ ਦੀ ਗੱਲ ਆ ਕਿ ਵਿਧਾਇਕ ਜੀ ਦਾ ਪੀਏ ਕਹਿ ਰਿਹਾ ਕਿ ਸਾਡੇ ਨਾਲ ਹੀ ਧੱਕਾ ਹੋ ਰਿਹਾ। ਤੇ ਫਿਰ ਦੂਜਾ ਬੰਦਾ ਜਦੋਂ ਕਹੂਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ, ਤੇ ਤੁਹਾਡੇ ਭੰਬਕੜ ਉਹਦੇ ਚ ਕਿਉਂ ਗੁੱਸਾ ਕਰਦੇ ਆ ਬਈ? ਜੀ। ਸੋ ਜਿਹੜੇ ਸਟੇਟ ਚਲਾਉਣ ਵਾਲੇ ਆ ਉਹ ਆਪ ਹੀ ਮੰਨੀ ਜਾਂਦੇ ਆ ਕਿ ਪੁਲਿਸ ਤਾਂ ਧੱਕਾ ਕਰਦੀ ਹੁੰਦੀ ਹੈ, ਤੇ ਫਿਰ ਜਿਹੜੇ ਸਟੇਟ 'ਚ ਵਿਚਰਨ ਵਾਲੇ ਨੇ ਉਹ ਕਿੱਥੇ ਜਾਣ ਭਾਈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।